अस्सलाम वालेकुम सत श्री अकाल मेरे भैन भरा ਜਿਹੜੇ ਇੱਥੇ ਅਸੀਨੇ ਜਾਂ ਗਰੀਸ ਦੇ ਵਿੱਚ ਰਹਿੰਦੇ ਆ ਸਾਰੀ ਦੇ ਵਿੱਚ ਉਹਨਾਂ ਲਈ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕਮ ਭਾਈ ਜੀ। ਆਪਾਂ ਨਵੇਂ ਕਾਨੂੰਨ ਜਿਹੜਾ ਬਾਹਰਲੇ ਬੰਦਿਆਂ ਲਈ ਬਣਿਆ ਹੋਇਆ ਉਹਦੇ ਲਈ ਆਪਾਂ ਗੱਲ ਕਰਦੇ। ਜਿਹੜਾ ਨਵਾਂ ਕਾਨੂੰਨ ਹੈ ਬੜਾ ਇਸ ਹਫ਼ਤੇ ਵਿੱਚ ਮੈਂ ਰੌਲਾ ਸੁਣਿਆ, ਜਿਹੜੇ ਟਿਕਟੌਕ ਤੇ ਬੰਦੇ ਬੈਠੇ ਆ ਬੜਾ ਨਵੇਂ ਕਾਨੂੰਨ ਦੇ ਬਾਰੇ ਦੱਸ ਰਹੇ ਆ ਜੀ। ਨਵਾਂ ਕਾਨੂੰਨ 7 ਸਾਲ ਦਾ, ਉਹ ਲਈ ਕੋਈ ਪਰੇਸ਼ਾਨੀ ਨਹੀਂ ਹੈਗੀ, ਤੁਸੀਂ ਜੋ ਜਿੱਦਾਂ ਮਰਜ਼ੀ ਆਪਣੇ ਪੇਪਰ ਜਮ੍ਹਾਂ ਕਰਾਓ। ਉਸ ਤੋਂ ਬਾਅਦ ਯਾਰ ਜਿਹੜਾ ਨਵਾਂ ਕਾਨੂੰਨ ਆ, ਨਵੇਂ ਕਾਨੂੰਨ ਦੇ ਵਿੱਚ ਮੇਰੇ ਖਿਆਲ 'ਚ ਤਾਂ 3-4 ਹੀ ਤਬਦੀਲੀਆਂ ਆਈਆਂ ਮੈਂ ਦੇਖੀਆਂ ਆ। ਬਹੁਤੇ ਬੰਦਿਆਂ ਨੇ ਮੈਨੂੰ ਫੋਨ ਕਰਕੇ ਵੀ ਪੁੱਛਿਆ ਆ ਵੀ ਨਵਾਂ ਕਾਨੂੰਨ। ਹਾਂ, ਨਵੇਂ ਕਾਨੂੰਨ ਵਿੱਚ ਪਹਿਲੀ ਤਬਦੀਲੀ 7 ਸਾਲ ਦੇ ਬੰਦਿਆਂ ਲਈ ਜਿਹੜਾ 7 ਸਾਲ ਦੇ ਪੇਪਰ ਜਮ੍ਹਾਂ ਕਰਾਉਣੇ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡੇ ਕੋਲ ਸਾਈਲਮ ਕਾਰਡ ਆ, ਸਟੇ ਪੇਪਰ ਆ, ਇਹਦਾ ਪ੍ਰੂਫ ਨਹੀਂ ਲੈਣਾ ਇਹ, ਜਾਣੀ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਨਹੀਂ ਲੈਣਾ ਜੇ ਨਾ ਤੁਸੀਂ ਇੱਕ ਦਿਨ ਵੀ ਲੀਗਲ ਹੋਏ ਆ। 7 ਦੇ 7 ਸਾਲ ਤੁਸੀਂ ਇੱਥੇ ਅਨਲੀਗਲ ਰਹਿੰਦੇ ਹੋਣੇ ਚਾਹੀਦੇ ਆ। ਲਾਸਟ ਡੇਟ ਤੁਹਾਡੀ ਜਿਹੜੀ ਡੇਟ ਤੁਹਾਡੀ ਮੰਨੀ ਗਈ ਹੈ, ਜਿੱਦਣ ਤੁਸੀਂ ਅਨਲੀਗਲ ਸੀਗੇ ਉਦਣ ਤੋਂ ਮੰਨੀ ਜਾਣੀ ਆ, ਇਹ ਦੱਸਿਆ ਗਿਆ। ਕੁਝ ਬੰਦੇ ਕਹਿੰਦੇ ਨਹੀਂ ਜੀ ਕੋਈ ਜਨਾਨ ਵਿੱਚ ਇਦਾਂ ਦਾ ਕਾਨੂੰਨ ਨਹੀਂਗਾ। ਭਾਈ ਜੀ, ਜੇ ਤੁਸੀਂ ਅੱਜ 7 ਸਾਲ ਦੇ ਪੇਪਰ ਜਮ੍ਹਾਂ ਕਰਾਉਣੇ ਆ, ਕੋਈ 2 ਨੰਬਰ ਫੇਕ ਪ੍ਰੂਫ ਲਾ ਕੇ ਸਾਈਲੈਂਟ ਵਾਲੇ ਪੇਪਰ ਵੀ ਲਾ ਕੇ ਤੁਸੀਂ ਜਮ੍ਹਾਂ ਕਰਾਉਣੇ ਆ, ਇਹਨਾਂ ਦੀ ਇਨਕੁਆਇਰੀ ਜਿਹੜੀ ਚੈਕਿੰਗ ਆ ਇਹ ਹੋਣੀ ਆ ਅਗਲੇ ਸਾਲ। ਅੱਜ ਤੋਂ 8-9 ਮਹੀਨੇ ਬਾਅਦ, ਜਾਂ ਨੂੰ ਸਾਲ ਨੇ ਚੇਂਜ ਹੋ ਜਾਣਾ। ਹੋ ਸਕਦਾ ਉੱਥੇ ਤੁਹਾਨੂੰ ਕਹਿ ਲੈਣ ਵੀ ਹਾਂਜੀ ਇਹ ਪੁਰਾਣੇ ਕਾਨੂੰਨ ਦੇ ਵਿੱਚ ਸੀਗੇ ਸਾਈਲਮ ਵਾਲੇ ਜਿਹੜੇ ਲੀਗਲ ਸੀਗੇ ਵੀ ਇਹਨਾਂ ਨੂੰ ਮੰਨਿਆ ਜਾਵੇ ਪ੍ਰੂਫਾਂ ਨੂੰ। ਹੋ ਸਕਦਾ ਉਹ ਤੁਹਾਨੂੰ ਕਹਿਣ ਨਹੀਂ ਜੀ ਅਸੀਂ ਇਹਨਾਂ ਨੂੰ ਨਹੀਂ ਮੰਨਦੇ, ਚੱਕ ਕੇ ਤੁਹਾਨੂੰ 5 ਸਾਲ ਦੀ ਪਲਾਂਟੀ ਪਾ ਦੇਣ। ਸਹੀ ਹੈ ਜੀ। ਇਹ ਹੈਗਾ 7 ਸਾਲ ਦੇ ਬੰਦਿਆਂ ਲਈ। ਉਸ ਤੋਂ ਬਾਅਦ ਹੈਗੇ ਆ ਕੁਝ ਤਬਦੀਲੀ ਐਪੀਮੈਕਰਨ ਦੇ ਵਿੱਚ ਆਈ ਆ। ਐਪੀਮੈਕਰਨ ਦੇ ਵਿੱਚ ਇਹਨਾਂ ਨੇ ਥੋੜੀ ਜਿਹੀ ਸਖਤੀ ਦਿਖਾਈ ਆ, ਜਿਹਦੇ ਵਿੱਚ ਇਹਨਾਂ ਨੇ ਸਿਰਫ 10 ਉਹੀ ਆ ਵੀ ਐਂਡ ਵਾਲੇ 5 ਸਾਲਾਂ 'ਚ 10 ਮਹੀਨੇ ਤੋਂ ਜ਼ਿਆਦਾ ਤੁਸੀਂ ਛੁੱਟੀ ਨਹੀਂ ਰਹੇ ਹੋਣੀ ਚਾਹੀਦੀ। ਜਿਹੜੀ ਤੁਹਾਡੀ ਦਿਲੋਸੀ ਆ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਤੁਸੀਂ ਧਿਆਨ ਰੱਖੋ ਕੋਈ ਕਾਨੂੰਨ ਨਾ ਸਾਨੂੰ ਹਰੇਕ ਵਾਰੀ ਚੇਂਜ ਕਰਨਾ ਪਵੇ ਕਿ ਤੁਹਾਡੀ ਤਨਖਾਹ ਕਿੰਨੀ ਆ। ਤੁਸੀਂ ਉਹ ਜਿੰਨੀ ਤਨਖਾਹ ਸਰਕਾਰੀ ਤਨਖਾਹ ਆ ਉਹਨੂੰ ਡਿਵਾਈਡ ਕਰ ਲੈਣਾ ਕਿੰਨੀ ਆ 12 ਦੇ ਵਿੱਚ। ਮੰਨ ਲਓ ਅੱਜ ਹੈਗੀ ਆ 780 ਦੇ ਹਿਸਾਬ ਨਾਲ ਤੁਸੀਂ ਜੇ ਅਸੀਂ ਲਾਉਂਦੇ ਆ, ਸਾਡੀ ਲਗਭਗ 9360 ਦੇ ਅੱਗੇ ਪਿੱਛੇ ਬਣਦੀ ਆ। ਯਾਨੀ ਕਿ ਤੁਸੀਂ ਇਹ ਲਾ ਲਓ ਸਾਡੀ 9500 ਤੋਂ ਉੱਪਰ ਦਿਲੋਸੀ ਹੋਣੀ ਚਾਹੀਦੀ ਆ ਪੀਮਾ ਕਰਾਉਣ ਲਈ। ਉਹ ਤੋਂ ਬਾਅਦ ਸਾਨੂੰ ਸੰਬੋਲੀਓ ਚਾਹੀਦਾ ਮਕਾਨ ਦਾ, ਜਾਂ ਤੁਹਾਡੇ ਕੋਲ ਮਕਾਨ ਦੀ ਰਜਿਸਟਰੀ ਜਿਹਨੂੰ ਐਪਸਿਲੋਨ ਆਈਆਂ ਕਹਿੰਦੇ ਫੁਰੀਏ ਦਾ, ਉਹ ਪੇਪਰ ਚਾਹੀਦਾ ਆ। ਤੇ ਜਿਹਦੇ ਵਿੱਚ ਤੁਸੀਂ ਜਾਂ ਨਾ ਕੋਈ ਕਲੇਮ ਚਾਹੇ ਉਹਦੇ ਵਿੱਚ ਤੁਹਾਨੂੰ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਆ। ਜੇ ਤੁਹਾਡੇ ਕੋਲ ਆਦੀਆ ਪਾਰਾਮੂਨੀ 3 ਸਾਲ ਦਾ ਆ ਤੇ ਤੁਹਾਨੂੰ 5 ਸਾਲ ਇੱਥੇ ਯੂਨਾਨ ਦੇ ਵਿੱਚ ਲੀਗਲ ਹੋ ਗਏ, ਲੀਗਲ 5 ਸਾਲ ਸਹੀ ਹੈ ਨਾ, ਜਿਹਦੇ ਵਿੱਚ ਇੱਕ ਪਹਿਲਾਂ ਜਿਹੜਾ 3 ਸਾਲ ਦਾ ਤੁਸੀਂ ਖਤਮ ਕਰ ਦਿੱਤਾ ਆਦੀਆ ਪਾਰਾਮੂਨੀ, 2 5 ਸਾਲ ਦਾ ਤੀਸਰੀ ਵਾਰੀ ਨਿਊ ਕਰਾਇਆ, ਉਸ ਤੋਂ ਬਾਅਦ ਤੁਸੀਂ ਸਕੂਲ ਸਰਟੀਫਿਕੇਟ ਲਾ ਕੇ ਉਹਨੂੰ ਜਮ੍ਹਾਂ ਕਰ ਸਕਦੇ ਆ। ਜਿਹੜੇ ਬੰਦੇ ਕੋਲ 10 ਸਾਲ ਦਾ ਜਾਂ ਅਨਲਿਮਟਿਡ ਫਾਰਐਵਰ ਸਟਿੱਕਰ ਆ, ਉਹਨੂੰ ਇਹ ਸਕੂਲ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ। ਯਾਨੀ ਕਿ ਉਹਦੇ ਕਹਿਣ ਦਾ ਭਾਵ ਵੀ ਜਿਹੜੇ 10 ਸਾਲ ਤੋਂ ਉੱਪਰ ਰਹਿ ਰਹੇ ਆ ਗ੍ਰੀਸ ਦੇ ਵਿੱਚ, ਉਹਨਾਂ ਨੂੰ ਸਕੂਲ ਸਰਟੀਫਿਕੇਟ ਦੀ ਨਹੀਂ ਲੋੜ ਹੈਗੀ। ਸਹੀ ਹੈ ਜੀ। ਇਹ ਲਾਜ਼ਮੀ ਤੇ ਲੀਗਲ ਡਾਕੂਮੈਂਟ ਓਰੀਜਨਲ ਚਾਹੀਦੇ ਆ। ਵੀ ਪੈਰੀਫੇਰੀਆ ਨੂੰ ਬੜੀ ਮਿਹਰਬਾਨੀ ਵਾਲੀ ਗੱਲ ਹੈ ਕਿ ਤੁਸੀਂ ਕੋਈ 2 ਨੰਬਰ ਹੀ ਨਾ ਕਰੋ, ਪੈਰੀਫੇਰੀਆ ਨੂੰ ਕੋਈ 2 ਨੰਬਰ ਚੀਜ਼ ਨਾ ਦਿਓ। ਪੈਰੀਫੇਰੀਆ ਬੜੀ ਡੂੰਘਾਈ ਦੇ ਨਾਲ ਚੈਕਿੰਗ ਕਰਦਾ ਪਿਆ ਆ। ਤੁਸੀਂ ਇਹ ਨਾ ਕਹੋ ਕਿ ਅਸੀਂ ਪੈਰੀਫੇਰੀਆ ਨੂੰ ਧੋਖਾ ਦੇ ਸਕਦੇ ਹਾਂ, ਨਹੀਂ ਕਦੀ ਵੀ। ਸਹੀ ਹੈ ਜੀ। ਪੈਰੀਫੇਰੀਆ ਹਰ ਡਾਕੂਮੈਂਟ ਤੁਹਾਡਾ ਚੈੱਕ ਕਰਦਾ ਪਿਆ। ਉਸ ਤੋਂ ਬਾਅਦ ਮਾੜੀ ਮੋਟੀ ਵੀ ਤੁਹਾਨੂੰ ਕੋਈ ਚੱਕਰ ਪੈਂਦਾ ਪਿਆ ਆ, ਉਹਨਾਂ ਤੁਹਾਡਾ ਮਸਲਾ ਬਣ ਜਾਂਦਾ ਆ। ਸਹੀ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਤੀਸਰੀ ਜਿਹੜੀ ਕਹੀ ਆ, ਤੀਸਰਾ ਬੰਦੇ ਇਹਨਾਂ ਨੇ 10 ਸਾਲ ਦੀ ਤਬਦੀਲੀ ਕਹੀ ਆ ਕਿ ਜਿਹੜੇ ਬੰਦੇ ਕੋਲ 10 ਸਾਲ ਦਾ ਸਟਿੱਕਰ ਸੀਗਾ ਉਹ ਦੁਬਾਰਾ ਫਿਰ ਬਹਾਲ ਕਰ ਦਿੱਤਾ ਗਿਆ। ਹਾਂਜੀ, 10 ਸਾਲ ਦਾ ਸਟਿੱਕਰ ਬਹਾਲ ਕੀਤਾ ਪਿਆ। ਇਹ ਨਹੀਂ ਅੱਜ ਤੋਂ, 1 ਜਨਵਰੀ 2024 ਤੋਂ ਬਹਾਲ ਕੀਤਾ ਪਿਆ। ਜਿਹੜੀਆਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਕਾਨੂੰਨ ਦੇ ਨਵੇਂ ਦੇ ਹਿਸਾਬ ਨਾਲ ਦੱਸੀਆਂ ਆ, ਇਮੀਗ੍ਰੇਸ਼ਨ ਦੇ ਹਿਸਾਬ ਨਾਲ, ਪੈਰੀਫੇਰੀਆ ਦੇ ਹਿਸਾਬ ਨਾਲ, ਮੈਂ ਤੁਹਾਨੂੰ ਸਥਿਤਕੀ ਪੋਲੀਟਿਕੀ ਦੀ ਪੁਰਗੀ ਉਹਦੀਆਂ, ਇਹਦੇ ਹਿਸਾਬ ਨਾਲ ਇਹ ਜਿਹੜੇ ਕਾਨੂੰਨ ਮੈਂ ਤੁਹਾਨੂੰ 3 ਦੱਸਿਆ ਇਹ 1 ਜਨਵਰੀ ਤੋਂ ਲਾਗੂ ਹੋਣੇ ਆ। ਸਹੀ ਹੈ ਜੀ। ਇਹਦੇ ਵਿੱਚ ਉਹਨਾਂ ਨੇ ਐਪੀਮੈਕਰਨ ਨੂੰ ਇਹ ਸਖਤੀ ਦਿਖਾਈ ਆ, ਇਹ ਦਿਖਾਈ ਆ ਸਾਡੇ ਫਾਇਦੇ ਲਈ 10 ਸਾਲ ਜਿਨ੍ਹਾਂ ਭਰਾਵਾਂ ਤੋਂ ਸਟਿੱਕਰ ਸੀਗੇ। ਸਹੀ ਹੈ ਜੀ। 10 ਸਾਲ ਦੇ ਸਟਿੱਕਰ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਨਿਊ ਕਰਾ ਸਕਦੇ ਹਾਂ ਦੁਬਾਰਾ ਫਿਰ 10 ਸਾਲ ਲਈ, ਜਦੋਂ ਤੁਸੀਂ 1 ਜਨਵਰੀ 2024 ਤੋਂ ਜਿਨ੍ਹਾਂ ਦਾ ਸਟਿੱਕਰ ਮੁੱਕਦਾ ਆ ਉਹ ਬੰਦੇ ਕਰਾ ਸਕਦੇ ਆ ਆਪਣਾ 10 ਸਾਲ ਦਾ ਦੁਬਾਰਾ ਫਿਰ। ਹਲੇ ਉਹਦੀ ਪਾਰਾਵੋਲੋ ਦਾ ਦੁਬਾਰਾ ਕਲੀਅਰ ਨਹੀਂ ਹੋਇਆ ਕਿ ਉਹਦਾ ਪਾਰਾਵੋਲੋ ਕਿੰਨਾ ਆ, ਕਿਉਂਕਿ ਪਹਿਲੀ ਵਾਰੀ ਤਾਂ 900 ਰੁਪਈਆ ਦਿੱਤਾ ਸੀ, ਹੁਣ ਕਿੰਨਾ ਉਹਦੇ ਬਾਰੇ ਕੁਝ ਨਹੀਂ ਪਤਾ। ਹਲੇ ਇਹਨਾਂ ਨੇ ਕਲੀਅਰ ਨਹੀਂ ਕੀਤਾ ਹੈਗਾ। ਬਾਕੀ ਜਿੰਨੇ ਵੀ ਆਦੀਆਂ ਪਾਰਾਮੂਨੀ ਅਸੀਂ ਨਿਊ ਕਰਾਉਂਦੇ ਆ ਸਾਰਿਆਂ ਲਈ, ਜਿਨ੍ਹਾਂ ਨੂੰ ਪਾਰਾਵੋਲੋ ਲੱਗਦਾ ਆ ਉਹ 150 ਰੁਪਏ ਦਾ ਹੀ ਪਾਰਾਵੋਲੋ ਆ। ਕੋਈ ਸਪੈਸ਼ਲ ਜਿਹੜੇ ਆਦੀਆਂ ਪਾਰਾਮੂਨੀਆਂ ਜਿਨ੍ਹਾਂ ਨੂੰ 450 ਦਾ ਜਾਂ 300 ਦਾ ਐਕਸਰਟਿਕੂ ਲੋਗੋ ਜਿਹਨੂੰ 7 ਸਾਲ ਦਾ ਹੀ ਕਹਿੰਦੇ ਆ, ਉਹਨੂੰ 300 ਆ, ਕਿਉਂਕਿ ਉਹ ਪਹਿਲੀ ਵਾਰੀ ਆ। ਉਹਦਾ ਇਹ 150 ਰੁਪਏ 300 ਮੰਗਦੇ, ਬਾਕੀ ਸਾਰੇ 150 ਦੇ ਪਾਰਾਵੋਲੋ। ਸਹੀ ਹੈ ਜੀ। ਤੇ ਜਿਹੜੀ ਬੇਵਸੀ ਬਾਰੇ ਗੱਲ ਕੀਤੀ ਸੀ ਉਹ ਲਈ ਯਾਰ ਮੈਂ ਬੜਾ ਟਾਈਮ ਨਹੀਂ ਤੁਹਾਨੂੰ ਦੇਣਾ ਚਾਹੁੰਦਾ। ਬੇਵਸੀ ਬਾਰੇ ਸਿਰਫ 1 ਤੋਂ 2 ਮਿੰਟ ਹੀ ਤੁਹਾਨੂੰ ਮੈਂ ਦੱਸੂਗਾ। ਬੇਵਸੀ ਦਾ ਜਿਹੜਾ ਚੱਕਰ ਆ, ਬੇਵਸੀ ਤੁਹਾਨੂੰ ਦੱਸਿਆ ਵੀ ਆਪੋ ਫਾਸੀ ਉਹਦੀ ਰਿਜੈਕਟ ਦੀ ਆ ਜਾਂਦੀ ਆ, ਅਦਾਲਤ ਨੂੰ ਟੁੱਟ ਜਾਂਦੀ ਆ। ਕੋਈ ਜਵਾਨ ਮੈਨੂੰ ਮੈਂ ਟਿਕਟੌਕ ਤੇ ਸੁਣਿਆ, ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਨੂੰ ਅਦਾਲਤ 'ਚ ਚਲ ਜਾਓਗੇ, ਤੁਸੀਂ ਅਦਾਲਤ ਦੇ ਵਿੱਚ 200-400 ਰੁਪਇਆ ਲਾ ਕੇ ਵਕੀਲ ਨੂੰ ਕਲੀਅਰ ਕਰਾ ਲਓਗੇ
ਯਾਰ 200-400 ਰੁਪਈਆ ਮੇਰਾ ਭਰਾ ਦੀ ਗੱਲ ਨਹੀਂ ਹੈਗੀ। 200-400 ਦੀ ਕੋਈ ਚੱਕਰ ਨਹੀਂ ਹੈਗਾ। ਅੱਜ ਸਾਰੇ ਬੰਦੇ ਕੰਮ ਕਰਦੇ ਆ। 400 ਰੁਪਈਆ ਕੋਈ ਚੀਜ਼ ਨਹੀਂ, ਹਫ਼ਤੇ ਦੀ ਕਮਾਈ ਆ। ਮਸਲਾ ਇਹ ਆ ਜਿਹੜੀ ਖੱਜਲ ਖਰਾਬੀ, ਅਦਾਲਤ ਦੇ ਵਿੱਚ ਕੋਈ ਕੇਸ ਕਲੀਅਰ ਕਰਨ ਨੂੰ ਘੱਟ ਤੋਂ ਘੱਟ 6-7 ਮਹੀਨੇ 8 ਮਹੀਨੇ ਚਾਹੀਦੇ ਆ। ਇਹ ਵੀ ਹੋ ਸਕਦਾ ਜੱਜ ਤੁਹਾਨੂੰ ਸਖਤੀ ਦਿਖਾ ਦੇਵੇ, ਹੋ ਸਕਦਾ ਉਸ ਟਾਈਮ ਤੇ ਇਦਾਂ ਦੇ ਕੇਸ ਜੱਜ ਦੇ ਹੱਥ ਬਹੁਤ ਲੱਗੇ ਹੋਣ ਜਿਹਦੇ ਵਿੱਚ ਜੱਜ ਸਖਤੀ ਦਿਖਾ ਦੇਵੇ, ਤੁਹਾਨੂੰ 9 ਮਹੀਨੇ ਤੋਂ ਵੱਧ ਸਜ਼ਾ ਸੁਣਾ ਦੇਵੇ। ਜੇ ਤੁਹਾਨੂੰ 9 ਮਹੀਨੇ ਤੋਂ ਵੱਧ ਸਜ਼ਾ ਸੁਣਾਤੀ ਤੁਸੀਂ ਪੇਪਰ ਲੈ ਨਹੀਂ ਸਕਦੇ। 7 ਸਾਲੇ ਤੁਸੀਂ ਵੱਜ ਗਏ, ਸਜ਼ਾ ਤੁਹਾਡੀ ਕੋ ਟੁੱਟਣੀ ਕੋਈ ਨਹੀਂ। ਜੇ ਤੁਸੀਂ ਸਜ਼ਾ ਤੋੜਨ ਦੀ ਕੋਸ਼ਿਸ਼ ਕਰੋਗੇ ਸੁਪਰੀਮ ਕੋਰਟ ਜਗ੍ਹਾ ਵਿੱਚ ਜਾਓਗੇ। ਸੁਪਰੀਮ ਕੋਰਟ ਦੀ ਫੀਸ ਜਿਹੜੀ ਆ ਉਹ ਪਹਿਲੀ ਗੱਲ ਤਾਂ ਵਕੀਲ ਹੀ 1500 ਯੂਰੋ ਤੋਂ ਚਾਲੂ ਹੁੰਦਾ ਆ। ਸਹੀ ਆ ਜੀ। ਤੁਸੀਂ ਦੁਨੀਆ ਫੇਕ ਨਿਊਜ਼ਾਂ ਮੇਰਾ ਭਰਾ ਬੰਦਿਆਂ ਨੂੰ ਗੁੰਮਰਾਹ ਨਾ ਕਰੋ। ਜਿਹੜੇ ਤੁਸੀਂ ਬੇਵਸੀ ਦਾ ਬਿਜ਼ਨਸ ਚਲਾਇਆ ਆ, ਠੀਕ ਹੈ, ਬੰਦਿਆਂ ਨੂੰ ਦੱਸੋ ਬੰਦੇ ਬਣਾਉਣੀ ਚਾਹੁੰਦੇ ਆ, ਉਹਨਾਂ ਦੀ ਮਰਜ਼ੀ ਆ, ਲੇਕਿਨ ਉਹਨਾਂ ਨੂੰ ਇਹ ਧੋਖੇ 'ਚ ਨਾ ਰੱਖੋ। ਉਹਨਾਂ ਨੂੰ ਸਪਸ਼ਟ ਗੱਲ ਕਲੀਅਰ ਦੱਸ ਦਿਓ ਕਿ ਯਾਰ ਬੇਵਸੀ ਆਹ ਚੀਜ਼ ਆ। ਸਹੀ ਹੈ ਜੀ। ਤੇ ਬੇਵਸੀ ਦੀ ਕੀਮਤ ਮੇਰੇ ਖਿਆਲ 'ਚ ਵੀ ਸਾਰੇ ਬੰਦੇ ਹੀ ਦੱਸਦੇ ਪਏ ਆ। ਕੋਈ ਕਹਿੰਦਾ 2000 ਦਿੰਦੇ ਪਏ, ਕੋਈ 3000 ਦਿੰਦੇ ਪਏ। ਬਾਰ-ਬਾਰ ਮੇਰੇ ਤੋਂ ਪੁੱਛਦੇ ਪਏ ਭਰਾਵਾ, ਬੇਵਸੀ ਦਾ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਸਹੀ ਹੈ ਜੀ। ਮੈਂ ਲੋਗਿਸਟੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜਿਹੜੀਆਂ ਫੁਰਲੋਗੀ ਦਿਲੋਂ ਸੀ ਆ 2022 ਦੀਆਂ ਜਿਹੜੀਆਂ ਅਸੀਂ ਕਰਦੇ ਪਏ ਆ। ਐਤੋਸ ਦਿਓ ਖਿਲਾ ਸੀ ਕੁਛ ਦਿਓ ਦੀਆਂ ਜਿਹੜੀਆਂ ਕਰਦੇ ਪਏ ਆ, ਉਹ 30 ਜੂਨ ਨੂੰ ਉਹਨਾਂ ਦੀ ਲਾਸਟ ਡੇਟ ਆ। ਉਸ ਤੋਂ ਬਾਅਦ ਪਾਰਾ ਤਾਂ ਅਸੀਂ ਦਿੰਦੇ ਆ ਕਿ ਨਹੀਂ ਦਿੰਦੇ, ਇਹਦੇ ਬਾਰੇ ਸਰਕਾਰ ਨੂੰ ਪਤਾ, ਸਾਨੂੰ ਕੁਛ ਨਹੀਂ ਪਤਾ। ਸਹੀ ਹੈ ਜੀ। ਆਪਣਾ ਧਿਆਨ ਰੱਖਿਓ ਤੇ ਅਗਲੇ ਹਫ਼ਤੇ ਫਿਰ ਆਪਾਂ ਤੁਹਾਨੂੰ ਮਿਲਾਂਗੇ। ਓਕੇ ਜੀ।